ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब के नाल मौजूद परवीन मसूद ते मेरे नाल साथ देने लिए मौजूद है मसूद मलिक जी। मसूद जी है बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅਮਰੀਕਾ 'ਚ 10 ਮਾਰਚ 2026 ਔਰ ਪਾਕਿਸਤਾਨ 'ਚ 11 ਮਾਰਚ 2026 ਦੇ ਇਸ ਨਿਊਜ਼ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਅਪਡੇਟ ਪਾਕਿਸਤਾਨ ਜਿਹੜਾ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਜੇ ਇਹਨਾਂ ਖਬਰਾਂ ਤੁਸੀਂ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਦੀਆਂ ਖਬਰਾਂ ਹਲੇ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਈਰਾਨ ਦੇ ਨਵੇਂ ਸੁਪਰੀਮ ਲੀਡਰ ਨੂੰ ਖਤ ਲਿਖਿਆ ਹੈ ਤੇ ਦੂਜੇ ਪਾਸੇ ਸਰਕਾਰ ਨੇ ਇੰਜ ਦੀਆਂ ਪੋਸਟਾਂ ਪਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦਾ ਇਸ਼ਾਰਾ ਦਿੱਤਾ ਹੈ ਜਿਨ੍ਹਾਂ ਦੇ ਕਰਕੇ ਦੂਜੇ ਮੁਲਕਾਂ ਦੇ ਨਾਲ ਮਾਮਲਾ ਖਰਾਬ ਹੋਣ। ਜੀ ਬਿਲਕੁਲ। ਹੁਣ ਕਿਉਂਕਿ ਖਾਮਨਾਈ ਦੇ ਪੁੱਤਰ ਦੀ ਉੱਥੇ ਸੁਪਰੀਮ ਲੀਡਰ ਦੇ ਤੌਰ ਤੇ ਚੁਣੌਤੀ ਹੋ ਚੁੱਕੀ ਹੈ, ਇਹਦੇ ਤੇ ਜ਼ਾਹਰ ਹੈ ਈਰਾਨ ਨੂੰ ਅਮਰੀਕਾ ਦੀ ਅੱਖ ਦੇ ਨਾਲ, ਰੂਸ ਦੀ ਅੱਖ ਦੇ ਨਾਲ, ਚੀਨ ਦੀ ਅੱਖ ਦੇ ਨਾਲ ਜਾਂ ਇਸਰਾਈਲ ਦੀ ਅੱਖ ਦੇ ਨਾਲ ਵੇਖਣ ਤੋਂ ਪਹਿਲਾਂ ਇਹ ਵੇਖਣਾ ਹੈ ਕਿ ਉਹ ਗਵਾਂਢੀ ਮੁਲਕ ਹੈ ਔਰ ਪਾਕਿਸਤਾਨ ਦੇ ਕੋਈ ਤਾਲੁਕ ਵਾਸਤੇ ਏਡੇ ਵਿਗੜੇ ਵੀ ਨਹੀਂ ਸਨ, ਵਿਗੜੇ ਬਲਕਿ ਹੈ ਹੀ ਨਹੀਂ ਸਨ। ਹੁਣ ਖਾਮਨਾਈ ਹੁਣਾਂ ਦੇ ਮਾਰੇ ਜਾਣ ਦੇ ਉੱਤੇ ਪਾਕਿਸਤਾਨ ਵੱਲੋਂ ਇੱਕ ਸਰਸਰੀ ਜਿਹਾ ਮੈਸੇਜ ਜਿਹੜਾ ਉਹ ਗਿਆ। ਇਹ ਹੁਣ ਵਕਤ ਜਿਹੜਾ ਹੈ ਬੜਾ ਕਠਨ ਔਰ ਬੜਾ ਤੰਗ ਆ ਪਾਕਿਸਤਾਨ ਵਾਸਤੇ ਕਿ ਕਿਸੇ ਪਾਸੇ ਵੀ ਮਾੜਾ ਜਿਹਾ ਉਹ ਝੁਕਦਾ ਨਾ ਤੇ ਦੂਜਾ ਜਿਹੜੀ ਧਿਰ ਆ ਉਹ ਸਿੱਧੀ ਹੋ ਜਾਣੀ ਹੈ ਜਾਂ ਨਾਰਾਜ਼ ਹੋ ਜਾਣੀ ਹੈ। ਅਮਰੀਕਾ ਹੈ ਤੇ ਭਾਵੇਂ ਉਹ ਸਾਊਦੀ ਅਰਬ ਹੈ। ਇੱਥੇ ਉਹਨਾਂ ਨੇ ਖਾਮਨਾਈ ਦੇ ਪੁੱਤਰ ਨੂੰ ਸਰਕਾਰੀ ਪੱਧਰ ਤੇ ਬਤੌਰ ਪ੍ਰਾਈਮ ਮਿਨਿਸਟਰ ਖਤ ਲਿਖਿਆ। ਆਪਣਾ ਮਰਤਬਾ ਸਾਂਭਣ ਦੇ ਉੱਤੇ ਉਹਨਾਂ ਨੇ ਮੁਬਾਰਕ ਜਾਂ ਵਧਾਈ ਜ਼ਰਾ ਲੁਕੀ ਛੁਪੀ ਦਿੱਤੀ ਹੈ ਔਰ ਨਾਲ ਇਹ ਆਜ਼ਾਰ ਕੀਤੀ ਹੈ ਕਿ ਹੁਣ ਈਰਾਨ ਦੇ ਵਿੱਚ ਲੋਕ ਨੇ ਜਿਹੜੇ ਉਹ ਆਉਣ ਵਾਲਾ ਵਕਤ ਆ ਉਹਨਾਂ ਦਾ ਜਿਹੜਾ ਉਹ ਜ਼ਰਾ ਬਿਹਤਰ ਚੰਗਾ ਸੁਲੱਖਣਾ ਜਿਹੜਾ ਉਹ ਵੇਖਣਗੇ। ਤੇ ਇਹ ਸਰਕਾਰੀ ਪੱਧਰ ਤੇ ਇਸ ਐਲਾਨ ਤੋਂ ਬਾਅਦ ਜ਼ਾਹਿਰ ਹੈ ਕਿ ਪਾਕਿਸਤਾਨ ਇਸ ਵੇਲੇ ਉੱਥੇ ਖਲੋਤਾ ਕਿ ਸਾਊਦੀ ਅਰਬ ਕਹਿਣ ਡਿਆ ਤੁਸੀਂ ਸਾਡੇ ਧਾਦੀ ਜੇ ਜਾਂ ਤੇ ਈਰਾਨ ਦੇ ਹਮਲੇ ਰੋਕੋ। ਇਹ ਦੋ ਟੋ ਕਹਿ ਦਿੱਤਾ ਗਿਆ ਹੈ ਜ਼ਰੀਏ ਦੱਸ ਰਹੇ ਨੇ, ਜਾਂ ਈਰਾਨ ਦੇ ਹਮਲੇ ਰੋਕੋ ਤੇ ਜਾਂ ਈਰਾਨ ਦੇ ਉੱਤੇ ਪਾਕਿਸਤਾਨ ਹਮਲਾ ਕਰੇ ਜਦੋਂ ਵੀ ਸਾਊਦੀ ਅਰਬ ਦੇ ਉੱਤੇ ਹਮਲਾ ਹੋਵੇ। ਇੱਕ ਮੁਸ਼ਕਲ ਸ਼ਰਤ ਔਰ ਇੱਕ ਮੁਸ਼ਕਲ ਘੜੀ ਜਿਹੜੀ ਉਹ ਪਾਕਿਸਤਾਨ ਲਈ ਆ ਗਈ। ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਸ਼ੀਆ ਔਰ ਸੁੰਨੀ ਨੇ ਜਿਹੜੇ ਉਹ ਐਕਟਿਵ ਹੋਏ ਪਏ ਨੇ। ਈਰਾਨ ਦੇ ਉੱਤੇ ਹਮਲਾ ਹੁੰਦਾ ਆ ਤੇ ਉੱਥੇ ਉਹ ਕਹਿ ਲਵੋ ਕਿ ਸੁੰਨੀ, ਵਹਾਬੀ, ਦਿਓਬੰਦੀ ਇਹ ਫਿਰਕੇ ਨੇ ਜਿਹੜੇ ਮੈਸੇਜ ਕਰਨ ਦੇ ਹੁੰਦੇ ਨੇ। ਜਵਾਬੀ ਹਮਲਾ ਜਦੋਂ ਈਰਾਨ ਕਰਦਾ ਹੈ ਸਾਊਦੀ ਅਰਬ ਦੇ ਉੱਤੇ ਔਰ ਬਾਕੀ ਸਾਰੇ ਫਿਰ ਉਹ ਸ਼ੀਏ ਕਹਿੰਦੇ ਨੇ ਲੋ ਜੀ ਬੱਲੇ ਬੱਲੇ ਹੋ ਗਈ। ਸੋ ਇਹ ਫਿਰਕਿਆਂ ਦੀ ਆਪਸੀ ਨਫ਼ਰਤ ਜਿਹੜੀ ਉਹ ਹੈ। ਇਹਦੇ ਤੇ ਫਿਰ ਆਖਿਆ ਗਿਆ ਹੈ ਕਿ ਜੀ ਇਹਦੇ ਵਿੱਚ ਸਰਕਾਰ ਨੂੰ ਵੀ ਲਪੇਟ ਚ ਲਿਆਇਆ ਜਾ ਰਿਹਾ, ਆਰਮੀ ਨੂੰ ਵੀ ਲਪੇਟ ਚ ਲਿਆਂਦਾ ਜਾ ਰਿਹਾ, ਪ੍ਰਾਈਮ ਮਿਨਿਸਟਰ ਆਫਿਸ ਨੂੰ ਵੀ ਲਿਆਂਦਾ ਜਾ ਰਿਹਾ, ਵਜ਼ੀਰਾਂ ਮਸ਼ੀਰਾਂ ਨੂੰ ਵੀ ਲਿਆਂਦਾ ਜਾ ਰਿਹਾ। ਹੁਣ ਉਹ ਜਿਹੜੇ ਤਬਸਰੇ ਜਾਂ ਇਹ ਸ਼ੈਵਾਂ ਨੇ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਆਖਿਆ ਕਿ ਰੈੱਡ ਲਾਈਨ ਕ੍ਰਾਸ ਨਾ ਕਰਨਾ। ਗੱਲ ਤੇ ਮੀਡੀਆ ਦੇ ਨਾਲ ਕੀਤੀ ਉਹਨਾਂ ਕਿ ਰਵਾਇਤੀ ਮੀਡੀਆ ਦੇ ਨਾਲ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕ ਐਕਟਿਵ ਨੇ ਉਹਨਾਂ ਨੂੰ ਅਸੀਂ ਵਾਰਨਿੰਗ ਦੇਣ ਦੇ। ਇਹ ਜੀ ਜਿਹੜੇ ਹੈ ਨੇ ਨਾ ਨਜ਼ੀਰ ਤਾਰੜ ਹੋਣੇ, ਉਹ ਅਤਾ ਤਾਰੜ ਹੋਣੇ, ਉਹ ਔਰ ਜਿਹੜੇ ਤਲਾਲ ਚੌਧਰੀ ਨੇ, ਇਹਨਾਂ ਤਿੰਨਾਂ ਮਿਨਿਸਟਰਾਂ ਨੇ ਇਕੱਠੀ ਇਸਲਾਮਾਬਾਦ ਚ ਪ੍ਰੈਸ ਤੇ ਮੀਡੀਆ ਤੇ ਇਕੱਠ ਕਰਦੇ ਆ ਗੱਲ ਕੀਤੀ ਹੈ ਕਿ ਰੈੱਡ ਲਾਈਨ ਕ੍ਰਾਸ ਨਹੀਂ ਅਸੀਂ ਕਿਸੇ ਨੂੰ ਕਰਨ ਦਾਂਗੇ। ਐਸੀਆਂ ਪੋਸਟਾਂ ਜਿਹੜੀਆਂ ਕਿ ਮੁਲਕ ਦੇ ਵਾਸਤੇ ਦੁਸ਼ਮਣੀ ਦਾ ਸਬਬ ਬਣਨ, ਆਪਣੇ ਫਿਰਕੇ ਤੇ ਪ੍ਰਚਾਰ ਦੇ ਵਿੱਚ ਤੁਸੀਂ ਪਾਕਿਸਤਾਨ ਦਾ ਮੱਥਾ ਕਿਸੇ ਦੂਸਰੇ ਮੁਲਕ ਦੇ ਨਾਲ ਲਵਾ ਦਿਓ ਜਾਂ ਉਹ ਮੁਲਕ ਸਵਾਲ ਕਰੇ ਕਿ ਤੁਹਾਡੇ ਲੋਕ ਤੇ ਇਹੋ ਜਿਹੀਆਂ ਨਫ਼ਰਤ ਭਰੀਆਂ ਪੋਸਟਾਂ ਸਾਡੇ ਬਾਰੇ ਕਰਨ ਦੇ ਨੇ। ਇਹ ਇਸ਼ਾਰਾ ਸਾਊਦੀ ਅਰਬ ਵੱਲ ਵੀ ਹੈ, ਇਸ਼ਾਰਾ ਈਰਾਨ ਵੱਲ ਵੀ ਹੈ ਕਿ ਸ਼ੀਏ ਵੀ ਮੁੜ ਜਾਓ ਤੇ ਉਹ ਸਾਊਦੀ ਅਰਬ ਦੇ ਹਾਮੀ ਵੀ ਮੁੜ ਜਾਓ। ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਇਹ ਕਾਰਵਾਈ ਪੀਕਾ ਐਕਟ ਦੇ ਤਹਿਤ ਹੋਏਗੀ ਜਾਂ ਕੇਸ ਐਕਟ ਦੇ ਤਹਿਤ ਇਹ ਨਹੀਂ ਦੱਸਿਆ ਗਿਆ, ਲੇਕਿਨ ਸਰਕਾਰੀ ਐਲਾਨ ਕਰ ਦਿੱਤਾ ਗਿਆ ਕਿ ਇਹੋ ਜਿਹੇ ਲੋਕਾਂ ਦੀ ਖੈਰ ਨਹੀਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜ਼ਬਾਨੀ ਗੁਲਾਮੀ ਤੇ ਪੋਸਟਾਂ ਦੇ ਨਾਲ ਈਰਾਨ ਦੀ ਜੰਗ ਲੜਨ ਦੇ ਨੇ ਤੇ ਸਾਊਦੀ ਅਰਬ ਦਾ ਦਫਾ ਕਰਨ ਦੇ ਨੇ। ਜੀ ਪਾਕਿਸਤਾਨ 'ਚ 5G ਸਪੈਕਟਰਮ 50 ਕਰੋੜ ਡਾਲਰਾਂ 'ਚ ਵਿਕ ਗਿਆ। ਜੀ ਇਹ ਨਿਲਾਮੀ ਹੈ ਜਿਹੜੀ ਇਹਦੇ ਵਿੱਚ ਪਾਕਿਸਤਾਨ 'ਚ ਕੰਮ ਕਰਦੀਆਂ ਜਿਹੜੀਆਂ ਮੋਬਾਈਲ ਕੰਪਨੀਆਂ ਜੈਜ਼ ਇਹਨਾਂ ਦੇ ਵਿੱਚ ਯੂ ਫੋਨ ਜ਼ੋਂਗ ਜਿਹੜੇ ਇਹਨਾਂ ਸਾਰੀ ਨੇ ਆਏ। ਮੈਂ ਇੱਥੇ ਵੀ ਦੱਸਦਾ ਜਾਵਾਂ ਕਿ ਸਭ ਤੋਂ ਵੱਡਾ ਇਹਦੇ 'ਚ ਖਰੀਦਾਰ ਹੈ ਜਿਹੜਾ ਉਹ ਜੈਜ਼ ਸਾਹਮਣੇ ਆਇਆ ਜਿੰਨੇ 190 ਮੈਗਾਹਰਟਜ਼ ਖਰੀਦੇ ਨੇ, ਜਦਕਿ ਯੂ ਫੋਨ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿੰਨੇ 180 ਮੈਗਾਹਰਟਜ਼ ਖਰੀਦੇ ਨੇ ਔਰ ਜ਼ੋਂਗ 110 ਮੈਗਾਹਰਟਜ਼ ਤੇ ਕਹਿ ਲਵੋ ਕਿ ਤੀਜੇ ਨੰਬਰ ਤੇ ਰਿਹਾ। ਔਰ ਇੰਜ ਪਾਕਿਸਤਾਨ 'ਚ 50 ਕਰੋੜ ਡਾਲਰਾਂ 'ਚ 5G ਇੰਟਰਨੈਟ ਸਰਵਿਸ ਦਾ ਸਪੈਕਟਰਮ ਹੈ ਜਿਹੜਾ ਇਹ ਵਿਕਿਆ ਹੈ। ਹੁਣ ਇਹ ਸੁਣਨ ਚ ਆਇਆ ਕਿ ਇਹਨਾਂ ਚੋਂ ਕੁਝ ਸਰਵਿਸਿਜ਼ ਨੇ ਜਾਂ ਕੁਝ ਪ੍ਰੋਵਾਈਡਰ ਕੰਪਨੀਆਂ ਜਿੱਦਾਂ ਜੈਜ਼ ਹੈ, ਯੂ ਫੋਨ ਹੈ, ਮੈਂ ਤੁਹਾਨੂੰ ਦੱਸਣ ਦੇ ਜ਼ੋਂਗ ਵਾਲੇ, ਇਹਨਾਂ ਨੇ ਪਹਿਲੇ ਟੈਸਟ ਕਰ ਲਏ। ਅੱਛਾ, ਟੈਸਟ ਕਰਕੇ ਰੈਡੀ ਸਨ, ਲਾਇਸੈਂਸ ਲੱਭੇ, ਕੰਮ ਸ਼ੁਰੂ ਕਰੀਏ। ਜੁਮੇ ਦਾ ਦਿਨ ਕਹਿ ਰਹੇ ਨੇ ਕਿ ਪਾਕਿਸਤਾਨ ਚ ਉਹ ਦਿਨ ਜਦੋਂ 5G ਇੰਟਰਨੈਟ ਹੈ ਜਿਹੜੀ ਉਹਦੀ ਸਰਵਿਸ ਸ਼ੁਰੂ ਹੋ ਰਹੀ ਹੈ ਜਾਂ ਟੈਸਟ ਬੁਨਿਆਦਾਂ ਤੇ ਜਾਂ ਵੱਡੇ ਸ਼ਹਿਰਾਂ 'ਚ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇੱਕ ਵੱਡੀ ਸਰਮਾਇਆਕਾਰੀ ਹੈ ਜਿਹੜੀ ਉਹ ਹੋਈ ਹੈ, ਪਰ
ਆਮ ਲੋਕ ਕੀ ਸੋਚਦੇ ਨੇ, ਆਮ ਲੋਕ ਪ੍ਰਵੀਨ ਇਹ ਕਹਿੰਦੇ ਨੇ ਕਿ ਪਹਿਲਾਂ 4G ਹੈ ਜਿਹੜੀ ਉਹਦੇ ਉੱਤੇ ਵੀ ਫਾਇਰਵਾਲ ਲਾ ਕੇ ਉਹਨੂੰ ਕਦੋਂ ਚੱਲਣ ਦਿੱਤਾ ਜਾ ਰਿਹਾ, ਸਪੀਡ ਚੰਗੀ ਹੈ ਜਿਹੜੀ ਉਹ ਸਰਕਾਰ ਲੱਭਣ ਦੇਗੀ, ਜਾਂ ਸਰਮਾਇਆਕਾਰੀ ਆ ਗਈ ਉਸ ਤੋਂ ਬਾਅਦ ਸਰਕਾਰੀ ਜ਼ਾਬਤੇ, ਸਰਕਾਰੀ ਅਸੂਲ, ਸਰਕਾਰੀ ਕਾਨੂੰਨ ਬਣਾ ਕੇ ਇਹਨਾਂ ਦੇ ਉੱਤੇ ਰੋਕ ਲਾ ਦਿੱਤੀ ਜਾਏਗੀ, ਸਪੀਡ ਥੋੜੀ ਹੋ ਜਾਏਗੀ ਕਿ ਇਮਰਾਨ ਖਾਨ ਦੇ ਹੱਕ 'ਚ ਤੇ ਸਰਕਾਰ ਦੇ ਖਿਲਾਫ ਕੋਈ ਪੋਸਟ ਨਾ ਚੜ ਜਾਵੇ, ਕੋਈ ਵੀਡੀਓ ਨਾ ਚੜ ਜਾਵੇ, ਲੋਕਾਂ ਦਾ ਇਹਤਜਾਜ ਨਾ ਚੜ ਜਾਵੇ। ਮਤਲਬ ਕਾਨੂੰਨ ਕਹਦੇ ਐ ਸ਼ਿਕੰਜੇ ਬਣਾ ਕੇ ਹੱਥਕੜੀਆਂ ਤੇ ਪੈਰਾਂ ਨੂੰ ਬੇੜੀਆਂ ਤੇ ਬੇੜੀਆਂ ਸਭ ਲਾਈਆਂ ਨੇ। ਲੋਕਾਂ ਦਾ ਸਿਰਫ ਇਹ ਹੈ ਕਿ ਇਹ ਆਉਣ ਦੇ ਨਾਲ ਆਨਲਾਈਨ ਬਿਜ਼ਨਸ ਹੈ ਜਿਹੜੇ ਉਹ ਤਬਾਹ ਹੋ ਗਏ, ਫ੍ਰੀਲਾਂਸਰ ਨੇ ਜਿਹੜੇ ਉਹ ਦੁਬਈ ਸ਼ਿਫਟ ਹੋ ਗਏ, ਬਹੁਤ ਕੁਝ ਹੋਇਆ। ਪਰ ਲੋਕਾਂ ਦਾ ਇਹ ਕਹਿਣਾ ਕਿ ਜੇ ਟੈਕਨੋਲੋਜੀ ਆਈ ਹੈ ਤੇ ਉਹਦੇ ਜਿਹਨੂੰ ਕਹਿੰਦੇ ਕਿ ਆਜ਼ਾਦ ਤਰੀਕੇ ਦੇ ਨਾਲ ਵਰਤਨ ਦੇ ਉੱਤੇ ਕੋਈ ਕਦਗਨ, ਕੋਈ ਪਾਬੰਦੀ ਹੈ ਜਿਹੜੀ ਉਹ ਤਾਂ ਨਹੀਂ ਲੱਗੇਗੀ, ਆਜ਼ਾਦੀ ਵੀ ਉਹ ਦਿੱਤੀ ਜਾਏਗੀ ਜਾਂ ਨਹੀਂ, ਇਹ ਸਵਾਲ ਤੇ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਜੀ। UNO ਇਕੱਠ 'ਚ ਪਾਕਿਸਤਾਨ, ਅਫਗਾਨਿਸਤਾਨ ਤੇ ਭਾਰਤ ਦੇ ਨੁਮਾਇੰਦਿਆਂ ਦੀ ਮੂੰਹ ਮਾਰੀ ਹੋਗੀ, ਕੀ ਜਾਣਕਾਰੀ ਇਹ ਹੈ ਕਿ ਜੀ ਭਾਰਤ ਨੇ ਇਹ ਆਖਿਆ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਅੰਦਰ ਜਿਹੜੇ ਹਮਲੇ ਕਰਨ ਡਿਆ ਹੈ UNO ਚਾਰਟਰ ਦੀ ਖਿਲਾਫਵਰਜ਼ੀ ਹੈ। ਉੱਥੇ ਮਾਸੂਮ ਲੋਕਾਂ ਨੂੰ, ਬੇਗੁਨਾਹ ਸ਼ਹਿਰੀਆਂ ਨੂੰ ਕਤਲ ਕੀਤਾ ਜਾ ਰਿਹਾ ਹੈ, ਇਨਫਰਾਸਟ੍ਰਕਚਰ ਤਬਾਹ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਇਹਨਾਂ ਹਮਲਿਆਂ 'ਚ ਆਮ ਲੋਕਾਂ ਸਮੇਤ ਔਰਤਾਂ ਔਰ ਬੱਚੇ ਮਰ ਰਹੇ ਨੇ ਜੀ। ਉਸ ਤੋਂ ਬਾਅਦ ਗੱਲ ਕੀਤੀ ਅਫਗਾਨਿਸਤਾਨ ਨੇ ਕਿ ਫਰਵਰੀ 22 ਤੋਂ ਲੈ ਕੇ ਹੁਣ ਤੱਕ ਪਾਕਿਸਤਾਨੀ ਹਮਲਿਆਂ 'ਚ 159 ਲੋਕ ਨੇ ਜਿਹੜੇ ਉਹ ਮਰੇ ਨੇ, ਜਿਨ੍ਹਾਂ 'ਚ ਔਰਤਾਂ ਔਰ ਬੱਚੇ ਨੇ। ਔਰ ਪਾਕਿਸਤਾਨ ਉਲੰਘਣਾ ਕਰ ਰਿਹਾ ਹੈ UN ਦੇ ਚਾਰਟਰਸ ਦੀ। ਇਹ ਹਮਲੇ ਨੇ ਜਿਹੜੇ ਬਿਲਕੁਲ ਨਜਾਇਜ਼ ਨੇ, ਸਾਡੇ ਨਾਲ ਧੱਕਾ ਕੀਤਾ ਜਾ ਰਿਹਾ। ਫਿਰ ਪਾਕਿਸਤਾਨੀ ਜਿਹੜੇ ਨੁਮਾਇੰਦੇ ਨੇ ਆਸਮ ਇਫਤਖਾਰ ਹੋਣੇ, ਉਹਨਾਂ ਨੇ ਜਵਾਬ ਦਿੱਤਾ ਅਫਗਾਨਿਸਤਾਨ ਬਾਰੇ ਪਾਕਿਸਤਾਨ ਦਾ ਦਾਅਵਾ ਹੈ ਕਿ ਅਸੀਂ 600 ਦੇ ਲਾਗੇ ਚਾਗੇ ਅਤਗਰਦਾਂ ਨੂੰ ਉੱਥੇ ਮਾਰਿਆ ਹੈ। ਹੁਣ ਇਹ 159 ਜਿਹੜੇ ਦਾਅਵੇ ਅਫਗਾਨਿਸਤਾਨ ਵੱਲੋਂ ਆਏ, ਪਹਿਲੀ ਗੱਲ ਤੇ ਇਹਦਾ ਮਤਲਬ ਉਹ ਸਿਰਫ ਆਮ ਸ਼ਹਿਰੀਆਂ ਦੀ ਗਿਣਤੀ ਦੱਸ ਰਿਹਾ, ਅਤਗਰਦ ਜਿਹੜੇ ਮਰੇ ਨੇ ਉਹਨਾਂ ਬਾਰੇ ਉਹ ਗੱਲ ਨਹੀਂ ਕਰ ਰਿਹਾ। ਦੂਜਾ, ਅਫਗਾਨਿਸਤਾਨ ਦੀ ਗੱਲ ਇਸ ਕਰਕੇ ਕਮਜ਼ੋਰ ਆ ਕਿ UNO 'ਚ ਬੈਠੇ ਮੁਲਕਾਂ ਦੇ ਵਿੱਚੋਂ 95% ਮੁਲਕਾਂ ਨੇ ਤੇ ਅਫਗਾਨਿਸਤਾਨ ਦੇ ਤਾਲਿਬਾਨਾਂ ਦੇ ਰਾਜ ਨੂੰ ਕਬੂਲਿਆ ਹੀ ਨਹੀਂ, ਇਹਨੂੰ ਉਹ ਸਰਕਾਰ ਹੀ ਨਹੀਂ ਮੰਨਦੇ। ਤੀਸਰਾ, ਹੁਣ ਖੁੱਲ ਕੇ ਭਾਰਤ ਔਰ ਅਫਗਾਨਿਸਤਾਨ ਦਾ ਗੱਠਜੋੜ ਆ ਜਿਹੜਾ ਪਾਕਿਸਤਾਨ ਇਸ ਗੱਲਬਾਤ ਜਾਂ ਇਸ ਇਤਰਾਜ਼ ਤੋਂ ਬਾਅਦ ਉਹਨੂੰ ਐਕਸਪੋਜ਼ ਕਰਨ 'ਚ ਕਾਮਯਾਬ ਰਿਹਾ, ਇਹ ਵੀ ਬੈਨੀਫਿਟ ਪਾਕਿਸਤਾਨ ਨੂੰ ਜਾਂਦਾ ਹੈ। ਆ ਗਈ ਗੱਲ ਭਾਰਤ ਵੱਲੋਂ ਇਹਨਾਂ ਚੁੱਕਿਆ ਨੁਕਤਿਆਂ ਦੀ, ਤੇ ਉਹਦੇ ਜਵਾਬ 'ਚ ਪਾਕਿਸਤਾਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਬੜਾ ਸਖਤ ਦੋ ਟੋਕ ਜਵਾਬ ਦਿੱਤਾ ਕਿ ਜੀ ਸਾਨੂੰ ਕਿਸੇ ਐਸੇ ਮੁਲਕ ਤੋਂ ਲੈਕਚਰ ਦੀ ਬਿਲਕੁਲ ਲੋੜ ਨਹੀਂ ਜਿਹੜੀ ਆਪ UNO ਦੇ ਮਤਿਆਂ ਦੀ ਉਲੰਘਣਾ ਜਿਹਨੇ ਕੀਤੀ ਹੋਏ। ਕਸ਼ਮੀਰ ਦੇ ਮੁੱਦੇ ਦੇ ਉੱਤੇ 1948 ਤੋਂ ਰੈਜ਼ੋਲੂਸ਼ਨਾਂ ਨੇ ਕੀ ਉਹਦੇ ਤੇ ਕੀਤਾ ਭਾਰਤ ਨੇ? ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ ਹੈ? ਜਵਾਬ ਦਿੱਤਾ। ਇਨਸਾਨੀ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਜਿਹੜਾ ਜ਼ੁਲਮ ਹੋ ਰਿਹਾ ਹੈ ਉਹਦੇ ਤੇ ਭਾਰਤ ਨੇ ਕਦੀ ਜਵਾਬ ਦਿੱਤਾ? ਭਾਰਤ ਦੇ ਵਿੱਚ ਕਹਿ ਲਵੋ ਕਿ ਹਿੰਦੂਤਵਾ ਜਾਂ ਕਟਰਪੁਣੇ ਦਾ ਜਿਹੜਾ ਇਹ ਮਾਮਲਾ ਹੈ ਔਰ ਲੋਕਾਂ ਦੇ ਨਾਲ ਜਿਹੜਾ ਜ਼ੁਲਮ ਹੋ ਰਿਹਾ, ਕੀ ਲੋਕਾਂ ਨੂੰ ਉਹਦਾ ਪਤਾ ਨਹੀਂ, ਆਖਾਂ ਬੰਦ ਨੇ? ਇਸ ਕਰਕੇ ਇੱਕ ਮੁਲਕ ਜਿਹੜਾ ਆਪ ਕਈ ਪਾਸਿਆਂ ਤੋਂ ਕਹਿੰਦਾ ਉਹ ਸਾਨੂੰ ਲੈਕਚਰ ਨਾ ਦੇਵੇ ਕਿ ਅਸੀਂ ਕੀ ਕਰਨਾ ਹੈ। ਤੇ ਰਹੀ ਗੱਲ ਪਾਕਿਸਤਾਨ ਦੀ ਅਫਗਾਨਿਸਤਾਨ 'ਚ ਹਮਲਿਆਂ ਕਰਨ ਦੀ, ਅਸੀਂ ਤੁਰਕੀ ਨੂੰ, ਅਸੀਂ ਕਤਰ ਨੂੰ, ਅਸੀਂ ਬਾਕੀ ਮੁਲਕਾਂ ਨੂੰ, ਇੱਥੇ ਤੱਕ ਕਿ ਚਾਈਨਾ ਨੂੰ, ਅਸੀਂ ਇਹਨਾਂ ਸਾਰਿਆਂ ਨੂੰ ਬਿਠਾ ਗਿਆ ਕਿ ਯਾਰ ਇਹਨਾਂ ਨੂੰ ਕਹੋ ਬੰਦੇ ਦੇ ਪੁੱਤਰ ਬਣਨ। ਜਦ ਕਿ ਅਫਗਾਨਿਸਤਾਨ ਨੇ ਪੂਰੀ ਦੁਨੀਆ ਨੂੰ ਵਾਅਦਾ ਦਿੱਤਾ ਹੈ ਕਿ ਉਹ ਆਪਣੀ ਧਰਤੀ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਹੀਂ ਵਰਤਣ ਦੇਵੇਗਾ। ਉਹ ਕੰਮ ਜਦੋਂ ਨਹੀਂ ਹੋਇਆ, ਪਾਕਿਸਤਾਨ 'ਚ ਅਤਗਰਦੀ ਹੋਈ, ਹਮਲੇ ਹੋਏ, ਖੂਨ ਖਰਾਬੇ ਹੋਏ, ਉਸ ਤੋਂ ਬਾਅਦ ਫਿਰ ਪਾਕਿਸਤਾਨ ਨੇ ਵੀ ਉਹਨਾਂ ਟਿਕਾਣੇ ਨਿਸ਼ਾਨਾ ਬਣਾਇਆ। ਔਰ ਜਿੱਦਣ ਤੋਂ ਪਾਕਿਸਤਾਨ ਨਿਸ਼ਾਨਾ ਬਣਾਉਣ ਡਿਆ, ਵੇਖ ਲਵੋ ਕਿ ਪਾਕਿਸਤਾਨ 'ਚ ਅਤਗਰਦੀ ਹੈ ਜਿਹੜੀ ਉਹ ਤਕਰੀਬਨ ਨਾ ਹੋਣ ਦੇ ਬਰਾਬਰ ਰਹਿ ਗਈ ਹੈ। ਸੋ ਇਸ ਗੱਲ ਨੂੰ ਤਾਲਿਬਾਨ ਚਟਨਾਉਣ ਜਾਂ ਜੋ ਵੀ ਹੋਵੇ, ਇਹਨਾਂ ਦੇ ਸਹੂਲਤਕਾਰ, ਇਹਨਾਂ ਦੇ ਕੈਂਪ, ਇਹਨਾਂ ਦੇ ਟ੍ਰੇਨਿੰਗ ਸੈਂਟਰ, ਫੈਸਿਲਿਟੇਟਰ ਸਾਰੇ ਉੱਥੇ ਹੈ ਨੇ। ਸਾਨੂੰ ਜਦੋਂ ਪਤਾ ਲੱਗੇਗਾ ਅਸੀਂ ਨਿਸ਼ਾਨਾ ਬਣਾਵਾਂਗੇ ਜੀ। ਹੋਰ ਇਹ ਕੰਮ UNO ਦੇ ਚਾਰਟਰ ਦੇ ਬਿਲਕੁਲ ਮੁਤਾਬਕ ਆ। ਬਕੌਲ ਇਫਤਖਾਰ ਆਸਮ ਹੋਣੇ ਜੀ। ਤਾਲਿਬਾਨਾਂ ਵੱਲੋਂ ਇੱਕ ਕੁੜੀ ਨੂੰ ਬੇਦਰਦੀ ਨਾਲ ਕੁੱਟਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਬੰਨੂ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਕੀ ਜਾਣਕਾਰੀ ਹੈ? ਇਹ ਪ੍ਰਵੀਨ KPK ਸੂਬੇ ਦਾ ਮਾਮਲਾ ਹੈ। ਵੀਡੀਓ ਮੈਂ ਵੀ ਵੇਖੀ ਹੈ ਕਿ ਇੱਕ ਕੁੜੀ ਹੈ ਜਿਹੜੀ ਮੁੰਡਿਆਂ ਦਾ ਭੇਸ ਬਦਲ ਕੇ ਨਾ ਉਹ ਇੱਕ ਹੋਟਲ ਤੇ ਕੰਮ ਕਰਦੀ ਸੀਗੀ, ਚਾਹ ਚੂ ਸਰਵ ਕਰਦੀ ਸੀਗੀ। ਉਸ ਤੋਂ ਬਾਅਦ ਫਿਰ ਉਹ ਕੁੜੀ ਹੈ ਜਿਹੜੀ ਉਹਦਾ ਕਿਸੇ ਮੁੰਡੇ ਦੇ ਨਾਲ ਫਿਰ ਮਾਮਲਾ ਚੱਲ ਪਿਆ। ਹੁਣ ਮਾਂ ਪਿਓ ਕਲਮ ਕੱਲਾ ਸੀਗਾ, ਕੋਈ ਭੈਣ ਭਰਾ ਇਸ ਕੁੜੀ ਦਾ ਹੋਰ ਨਹੀਂ ਸੀਗਾ। ਕੰਮ ਕਰਕੇ ਮਜ਼ਦੂਰੀ ਕਰਦਿਆਂ ਸਿਗਰਟਾਂ ਪੀਣ ਡੈ ਪਈ ਜਿਹੜੇ ਮੁੰਡੇ ਦੇ ਨਾਲ ਹੈ ਸੀ ਉਹ। ਉਸ ਤੋਂ ਬਾਅਦ ਇਹਨੂੰ ਕੁੜੀ ਨੂੰ ਵਾਵਾ ਮਾਪੇ ਨੇ ਡੱਕਿਆ, ਇਹ ਬਾਜ਼ ਨਾ ਆਈ, ਜਿਹਦੇ ਤੋਂ ਬਾਅਦ ਉਹਨਾਂ ਨੇ ਤਾਲਿਬਾਨਾਂ ਨੂੰ ਸ਼ਿਕਾਇਤ ਕੀਤੀ ਕਿ ਸਾਡੀ ਕੁੜੀ ਸਾਡੇ ਵੱਸੋਂ ਬਾਹਰ ਹੋ ਰਹੀ। ਤਾਲਿਬਾਨਾਂ ਨੇ ਉਹ ਮੁੰਡਾ ਵੀ ਫੜ ਲਿਆ, ਇਹ ਕੁੜੀ ਵੀ ਫੜ ਲਈ, ਔਰ ਇਸ ਕੁੜੀ ਨੂੰ ਇਹਦੇ ਘਰ ਮਾਰ ਕੇ ਬੁਰਾ ਹਾਲ, ਸੋਟੀਆਂ ਦੇ ਨਾਲ, ਰੈਪਟਿਆਂ ਦੇ ਨਾਲ, ਠੁੱਡਿਆਂ ਦੇ ਨਾਲ ਇਹਨੂੰ ਮਾਫੀ ਮੰਗਣ ਤੇ ਮਜਬੂਰ ਕੀਤਾ ਜਾ ਰਿਹਾ ਹੈ। ਕਦੀ ਪੈਰ ਫੜ ਲਈ, ਤਰਲੇ ਕਰ ਰਹੀ, ਬਹੁਤ ਦਰਦਨਾਕ ਵੀਡੀਓ ਹੈ। ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਉਹਨੂੰ ਤਾਲਿਬਾਨਾਂ ਨੇ ਗ੍ਰਿਫਤਾਰ ਕਰ ਲਿਆ। ਔਰ ਵੇਖੋ ਹਨੇਰ ਤੁਸੀਂ ਕਿ ਤਾਲਿਬਾਨਾਂ ਦੀਆਂ ਇਹ ਕਾਰਵਾਈਆਂ ਪਾਕਿਸਤਾਨੀ ਸੂਬੇ KPK ਦੇ ਅੰਦਰ ਹੋਣ ਡਈਆਂ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮਾਮਲਾ ਪਾਕਿਸਤਾਨੀ ਸੂਬੇ KPK ਦੇ ਸ਼ਹਿਰ ਬੰਨੂ ਦਾ, ਯਾਨੀ ਤਾਲਿਬਾਨ ਬੰਨੂ ਦੇ ਅੰਦਰ ਤੱਕ ਕੰਟਰੋਲ ਹੈ ਜਿਹੜਾ ਉਹ ਉਹਨਾਂ ਦਾ ਹੈ ਔਰ ਲੋਕ ਉਹਨਾਂ ਨੂੰ ਆਪਣੇ ਮਾਮਲੇ ਦੇਣ ਦੇ ਨੇ। ਉਸ ਤੋਂ ਬਾਅਦ ਫਿਰ ਉਹ ਤਾਲਿਬਾਨਾਂ ਨੇ ਇਹ ਕਰਕੇ ਕੁੜੀ ਨੂੰ ਆ ਜਿਹੜਾ ਉਹ ਉਹਦੇ ਪਾਬੰਦੀਆਂ ਲਾਈਆਂ, ਬਗੈਰ ਪਰਦੇ ਤੋਂ ਬਾਹਰ ਨਹੀਂ ਨਿਕਲਣਾ, ਇਹ ਕਰਨਾ ਉਹ ਕਰਨਾ।
ਕੁੜੀ ਨੂੰ ਤਾਂ ਕਹਿੰਦੇ ਨੇ ਕਿ ਵਕਤੀ ਤੌਰ ਤੇ ਮਾਫੀ ਦੇਤੀ, ਘਰ ਵਾਲਿਆਂ ਦਾ ਇਹ ਕਹਿਣਾ ਕਿ ਸਾਡੀ ਕੁੜੀ ਨਸ਼ੇ ਤੇ ਲੱਗ ਗਈ ਸੀ, ਮੁੰਡਾ ਜਿਹਦੇ ਨਾਲ ਆਇਆ ਸੀ ਉਹਨੂੰ ਚੁੱਕ ਲਿਆ, ਅਗਵਾ ਕਰ ਲਿਆ, ਕਤਲ ਕਰ ਦਿੱਤਾ, ਉਹਦਾ ਕੋਈ ਸੁਰ ਪੈਰ ਹੀ ਨਹੀਂ ਗਿਆ ਹੈ। ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਆਖਿਆ ਗਿਆ ਕਿ ਪਾਕਿਸਤਾਨੀ ਸਰਕਾਰ ਕਿੱਥੇ ਹੈ, ਪਾਕਿਸਤਾਨੀ ਧਰਤੀ ਤੇ ਇਹ ਮਾਮਲੇ ਹੋਣਦੇ ਨੇ, ਕਿੱਥੇ ਨੇ ਕਾਨੂੰਨ, ਐਕਸ਼ਨ ਹੀ ਲਿਆ ਗਿਆ। ਉੱਥੇ ਤੇ ਬੰਨੂ ਪੁਲਿਸ ਨੇ ਇੰਨਾ ਸਿਰਫ ਕਿਹਾ ਕਿ ਆਪਣਾ ਲੜ ਛੜਾਇਆ। ਵੇਖੋ ਜੀ, ਸਾਡੇ ਕੋਲ ਤਾਂ ਕੋਈ ਸ਼ਿਕਾਇਤ ਨਹੀਂ ਆਈ, ਜਦੋਂ ਕੋਈ ਲਿਖਤੀ ਦਰਖਾਸਤ ਆਏਗੀ, ਸ਼ਿਕਾਇਤ ਆਏਗੀ ਤੇ ਫਿਰ ਹੀ ਅਸੀਂ ਕਾਰਵਾਈ ਕਰਨਾ, ਬੈਠੇ ਬਿਠਾਏ ਅਸੀਂ ਕਿੱਦਾਂ ਕਾਰਵਾਈ ਕਰੀਏ। ਉਹ ਵੀ ਫਲਾਂ ਥਾਂ ਤੇ ਕੰਮ ਹੋਇਆ, ਹੁਕੂਮਤੀ ਰੇਟ ਦੀ ਗੱਲ ਹੈ, ਸਾਨੂੰ ਜੀ ਹਕੂਮਤ ਕੋਈ ਹੁਕਮ ਦੇਗੀ ਤੇ ਬਿਲਕੁਲ ਉਹਦੇ ਤੇ ਅਸੀਂ ਅਮਲ ਕਰਾਂਗੇ। ਪੁਲਿਸ ਨੇ ਇਹ ਹੱਥ ਖੜੇ ਕਰ ਦਿੱਤੇ ਨੇ, ਇਹ ਮਾਮਲਾ ਹੈ ਜੀ। ਪੰਜਾਬ 'ਚ ਟ੍ਰੈਫਿਕ ਪੁਲਿਸ ਦੀ ਵਰਦੀ ਫੇਰ ਬਦਲ ਦਿੱਤੀ ਗਈ। ਨਹੀਂ, ਬਦਲ ਨਹੀਂ ਦਿੱਤੀ ਗਈ, ਅਸਲ 'ਚ ਸਿਆਲੀ ਹਾੜੀ ਵਰਦੀਆਂ ਦੋ ਕਰ ਦਿੱਤੀਆਂ ਗਈਆਂ। ਜਿਹੜੀ ਪਹਿਲਾਂ ਵਰਦੀ ਹੈ ਉਹਨੂੰ ਕਿਹਾ ਗਿਆ ਕਿ ਇਹ ਸਿਆਲੀ ਵਰਦੀ ਹੈ, ਯਾਨੀ ਉਹਦੇ 'ਚ ਟ੍ਰੈਫਿਕ ਵਾਰਡਨ ਜ਼ਾਹਿਰ ਹੈ ਸਾਰਾ ਦਿਨ ਉਹ ਗਰਮੀ 'ਚ ਖਲੋਂਦੇ ਨੇ, ਇਹਨਾਂ ਦਾ ਸਲੂਕ ਮਹਿਕਮਾ ਸ਼ਿਕਾਇਤਾਂ ਆਪਣੇ ਥਾਂ, ਲੇਕਿਨ ਬਤੌਰ ਇਨਸਾਨ ਉਸ ਵੇਲੇ ਮੇਰਾ ਖਿਆਲ ਹੈ ਤੁਸੀਂ ਔਰ ਮੈਂ ਉਹਦੀ ਜਗ੍ਹਾ ਹੋਈਏ ਨਾ ਤੇ ਸ਼ਾਇਦ ਉਸ ਤੋਂ ਵੀ ਬੁਰਾ ਸਾਡਾ ਹਾਲ ਹੋਏ। ਇਸ ਕਰਕੇ ਸ਼ਰਟ ਦਾ ਰੰਗ ਆ ਜਿਹੜਾ ਉਹ ਪਹਿਲਾਂ ਸੁਣਿਆ ਸੀਗਾ ਚਿੱਟਾ ਆ, ਫਿਰ ਆਖਿਆ ਗਿਆ ਨਹੀਂ ਸ਼ਰਟ ਦੇ ਨਾਲ ਨਾਲ ਪੈਂਟ ਦਾ ਰੰਗ ਵੀ ਬਦਲਿਆ ਗਿਆ। ਹੁਣ ਸਰਕਾਰੀ ਪੱਧਰ ਤੇ ਬਿਆਨ ਦਿੱਤਾ ਗਿਆ ਹੈ ਕਿ ਇਹ ਗਰਮੀਆਂ ਦੀ ਹਾੜੀ ਵਰਦੀ ਹੈ, ਯਾਨੀ ਗਰਮੀਆਂ ਦੇ ਦਿਨਾਂ ਦੇ ਵਿੱਚ ਮੌਸਮ ਦੇ ਅਸਰ ਨੇ ਜਿਹੜੇ ਉਹਨਾਂ ਤੋਂ ਬਚਾਉਣ ਵਾਸਤੇ, ਬਿਮਾਰੀ ਤੋਂ ਬਚਾਉਣ ਵਾਸਤੇ, ਕਿ ਜਿਹੜਾ ਬੰਦਾ ਧੁੱਪ 'ਚ ਖਲੋਤਾ ਹੈ ਉਤੋਂ ਕੱਪੜਾ ਕਾਲਾ ਜਾਂ ਡਾਰਕ ਰੰਗ ਦਾ ਹੈ ਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਕਰਕੇ ਇਸ ਰੰਗ 'ਚ ਬਦਲਾਅ ਕੀਤਾ ਗਿਆ ਕਿ ਗਰਮੀਆਂ ਦਾ ਯੂਨੀਫਾਰਮ ਇਹ ਆ ਔਰ ਸਿਆਲੀ ਯੂਨੀਫਾਰਮ ਇਹ ਆ, ਇੰਨਾ ਕੁ ਬਦਲਾਅ ਆਇਆ ਜੀ। ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ ਔਰ ਪੰਜਾਬੀ ਟੀਵੀ ਯੂਐਸਏ ਦਾ ਟਿਕਟੌਕ ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਇਹ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਲੈ ਕੇ ਅਸੀਂ ਤੁਹਾਡੇ ਕੋਲ ਆਨੇ ਆ, ਜਿਨ੍ਹਾਂ ਦਾ ਨਾਮ ਹੈ ਅਪਡੇਟ ਪਾਕਿਸਤਾਨ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਔਰ ਵਪਾਰ ਦੇ ਵਧਾਅ ਦੇ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਤੁਸੀਂ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 40827200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।